ਅਕਾਲ ਤਖ਼ਤ ਸਾਹਿਬ ਦੇ ਬਾਦਲ ਦਲ ਵੱਲੋਂ ਜਿਹੜੇ ਚਿੱਤਰ ਥਾਪੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਨਾਲ ਇੱਥੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕੁਝ ਬੀਜੇਪੀ ਲੀਡਰਾਂ ਦੀ ਇੱਕ ਮੁਲਾਕਾਤ ਨੇ ਬੜੀ ਚਰਚਾ ਛੇੜੀ ਹੋਈ। ਜਿਹੜੇ ਹਮਾਇਤੀ ਸੀਗੇ, ਹਮਾਇਤੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ, ਖਾਸ ਤੌਰ ਤੇ ਬਾਦਲ ਦਲ ਦੇ ਹਮਾਇਤੀ ਕਿਹਾ ਜਾਵੇ, ਉਹਨਾਂ ਸਾਰਿਆਂ ਨੇ ਬੜਾ ਕਿਹਾ ਕਿ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਿਹੜਾ ਪੱਖ ਪੇਸ਼ ਕੀਤਾ ਸੀ ਕੌਮ ਦਾ, ਉਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਮਾਲ ਕਰ ਛੱਡੀ। ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗ ਮਾਰ ਤੇ ਜੇ ਵੋ, ਇਹਨਾਂ ਚੋਂ ਕਿਹੜੀ ਗੱਲ ਆ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਨੂੰ ਪਹਿਲਾਂ ਨਹੀਂ ਪਤਾ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੱਖਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈ ਉਹ ਅੱਜ ਦਾ ਤਾਂ ਹੈ ਨਹੀਂ, ਉਹ ਬੜੇ ਲੰਮੇ ਅਰਸੇ ਤੋਂ ਚੱਲ ਰਿਹਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ 8 ਸਿੰਘਾਂ ਬਾਰੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 550 ਸਾਲਾ ਮੌਕੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਉਹਦੇ ਅਨੁਸਾਰ ਹੁਣ ਤੱਕ ਤਾਂ ਇਹਨਾਂ ਨੂੰ ਆਪਦੇ ਤੌਰ ਦੇ ਉੱਤੇ ਵੀ ਜਿਹੜੀ ਗਵਰਨਰ ਤੇ ਰਾਸ਼ਟਰਪਤੀ ਨੂੰ ਅਧਿਕਾਰ ਹੁੰਦੇ ਆ ਉਹ ਵਰਤੋਂ ਕਰਵਾ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕੀਤੀ ਜਾ ਸਕਦੀ ਸੀ। ਜਿਹੜੇ ਲੋਕ ਬੜੇ ਦੁਖੀ ਨੇ ਕਿ ਪੰਜਾਬ ਦੀ ਧਰਤੀ ਉੱਤੇ ਇੰਨਾ ਵੱਡਾ ਖੂਨ ਖਰਾਬਾ ਹੋਇਆ, ਏਡਾ ਵੱਡਾ ਘਾਣ ਹੋਇਆ, ਤੇ ਉਸ ਘਾਣ ਤੋਂ ਬਹੁਤ ਸਾਰੇ ਮਸਲੇ ਪੈਦਾ ਹੋਏ, ਉਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ। ਤੋ ਉਸ ਗੱਲ ਨੂੰ ਮੁੱਖ ਰੱਖ ਕੇ ਅਮਿਤ ਸ਼ਾਹ ਹੋਣਾ ਨੇ ਆਪਦੇ ਵੱਲੋਂ ਬੜੀ ਇੱਕ ਜਿਹੜੀ ਆ ਸਾਜ਼ਿਸ਼ੀ ਜੀ ਚਾਲ ਆ ਉਹ ਚੱਲੀ ਆ। ਇਹ ਮੁੱਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਠਾਏ ਨੇ, ਇਹ ਤਾਂ ਪਿੱਛੇ ਜਿਹੜੇ ਆ ਭਾਈ ਜਸਵੀਰ ਸਿੰਘ ਰੋਡੇ, ਗੁਰਦੀਪ ਸਿੰਘ ਬਠਿੰਡਾ ਤੇ ਹੋਰ ਬਹੁਤ ਸਾਰੇ ਲੋਕ ਦਸੰਬਰ ਮਹੀਨੇ ਵਿੱਚ ਮੈਮੋਰੰਡਮ ਦੇ ਕੇ ਆਏ ਨੇ। ਉਦੋਂ ਵੀ ਇਹ ਬੀਜੇਪੀ ਸਰਕਾਰ ਨੂੰ ਪਤਾ ਹੀ ਸੀਗਾ ਕਿ ਇਹ ਮੁੱਦੇ। ਇਸ ਮੁਲਾਕਾਤ ਤੋਂ ਬਾਅਦ ਵੀ ਜੇ ਕੋਈ ਸੋਚੇ ਕਿ ਬਸ ਜੀ ਬਸ ਕੰਮ ਹੋ ਗਿਆ, ਮੈਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ, ਅੱਜ ਫਿਰ ਕਹਿਣਾ ਕਿ ਸਿਆਸੀ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਉਹ ਕੁਝ ਨਹੀਂ ਹੁੰਦਾ, ਉਹ ਕਿਸੇ ਵੀ ਪਲ ਕਿੱਧਰ ਨੂੰ ਵੀ ਪਲਟੀ ਮਾਰ ਜਾਂਦੇ। ਪੰਜਾਬ ਦੇ ਵਿੱਚ ਵੋਟਾਂ ਤੋਂ ਬਾਅਦ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਆ, ਇਹ ਗੱਲ ਕੋਈ ਬਹੁਤੇ ਅਰਥ ਨਹੀਂ ਰੱਖਦੀ, ਕਿਉਂਕਿ ਜਿਹਦੀ ਵੀ ਮਰਜ਼ੀ ਸਰਕਾਰ ਬਣੇ, ਪੰਜਾਬ ਦੇ ਮਸਲੇ ਇੰਨੇ ਜ਼ਿਆਦਾ ਉਲਝ ਚੁੱਕੇ ਨੇ, ਪੰਥ ਦੇ ਮਸਲੇ ਇੰਨੇ ਜ਼ਿਆਦਾ ਉਲਝ ਚੁੱਕੇ ਨੇ ਕਿ ਇਹਨਾਂ ਦਾ ਹੱਲ ਜਿਹੜਾ ਹੈ ਉਹ ਨਾਮੁਮਕਿਨ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖ਼ਤ ਸਾਹਿਬ ਦੇ ਬਾਦਲ ਦਲ ਵੱਲੋਂ ਜਿਹੜੇ ਚਿੱਤਰ ਥਾਪੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਨਾਲ ਇੱਥੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਕੁਝ ਬੀਜੇਪੀ ਲੀਡਰਾਂ ਦੀ ਇੱਕ ਮੁਲਾਕਾਤ ਨੇ ਬੜੀ ਚਰਚਾ ਛੇੜੀ ਹੋਈ। ਦੋਨੇ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਬਹੁਤ ਸਾਰੇ ਲੋਕ ਇਸ ਗੱਲ ਨੂੰ ਸਲਾਹ ਵੀ ਰਹੇ ਨੇ, ਪਰ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਬਹੁਤ ਬੁਰੀ ਤਰ੍ਹਾਂ ਆਲੋਚਨਾ ਜਿਹੜੀ ਆ ਇਸ ਗੱਲ ਦੀ ਕਰ ਰਹੇ। ਆਲੋਚਨਾ ਕਰਨ ਵਾਲੀ ਧਿਰ ਦੇ ਆਪਦੇ ਤਰਕ ਨੇ, ਔਰ ਉਹਨਾਂ ਤਰਕਾਂ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਸੱਚਾਈ ਜਿਹੜੀ ਆ ਉਹ ਸਾਨੂੰ ਦਿਖਦੀ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਪੰਥ ਵਿੱਚ ਇਸ ਵੇਲੇ ਪੂਰੀ ਚਰਚਾ ਚੱਲ ਰਹੀ ਹੋਣੀ ਆ ਜਦੋਂ ਉਹ ਮੀਟਿੰਗ ਵਿੱਚ ਬੈਠੇ ਸੀ, ਕਿਉਂਕਿ ਜਿਉਂ ਹੀ ਕੱਲ ਸ਼ਾਮ ਨੂੰ ਅਮਿਤ ਸ਼ਾਹ ਦੀ ਟੀਮ ਦੇ ਨਾਲ ਦਰਬਾਰ ਸਾਹਿਬ ਪਹੁੰਚੇ, ਉਸ ਤੋਂ ਬਾਅਦ 'ਚ ਉਹ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਜਦੋਂ ਬੈਠੇ, ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਆ ਗਈ। ਫਿਰ ਅੱਜ ਕੱਲ ਹਰੇਕ ਅਖਬਾਰ ਨੇ ਆਪਦਾ ਇੱਕ ਵੱਖਰਾ ਜਿਹੜਾ ਨਾਲ ਦੀ ਨਾਲ ਖਬਰ ਦੇਣ ਵਾਲਾ ਵੀ ਆਪਸ਼ਨ, ਇੱਕ ਚੋਣ ਇੱਕ ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਵੀ ਨਿੱਕੀ ਮੋਟੀ ਖਬਰ ਨਾਲ ਦੀ ਨਾਲ ਹੀ ਦੇ ਦਿਆ ਕਰੋ ਜਿਹੜੀ ਅਹਿਮ ਹੁੰਦੀ। ਬਰੀਫ ਦੇ ਵਿੱਚ ਖਬਰ ਵੀ ਚੱਲ ਪਈ ਤੇ ਜਦੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਮੀਟਿੰਗ ਮੁਕੰਮਲ ਹੋਈ ਹੈ, ਉਦੋਂ ਤੱਕ ਬਾਹਰ ਜਦੋਂ ਤੱਕ ਨਿਕਲਣਾ ਸੀ ਦੋਨਾਂ ਧਿਰਾਂ ਨੇ, ਉਦੋਂ ਤੱਕ ਪੂਰੇ ਸਿੱਖ ਸਮਾਜ ਵਿੱਚ ਇਸ ਖਬਰ ਬਾਰੇ ਵੱਖੋ ਵੱਖਰੇ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਛਿੜ ਚੁੱਕੀ ਸੀ ਔਰ ਬੜੀ ਭਖੀ ਹੋਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਫੌਰਨ ਤੌਰ ਦੇ ਉੱਤੇ ਆਪਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਜਿਹੜਾ ਉਹਨਾਂ ਨੇ ਪੇਜ ਬਣਾਇਆ ਹੋਇਆ, ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਇਸ ਪੇਜ ਦੇ ਉੱਤੇ ਉਹਨਾਂ ਨੇ ਆਪਦੇ ਵੱਲੋਂ ਆਪਦਾ ਪੱਖ ਜਿਹੜਾ ਸੀਗਾ ਉਹ ਦੱਸਣਾ ਜ਼ਰੂਰੀ ਸਮਝਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਆਪੋ ਆਪਣੇ ਢੰਗ ਤਰੀਕੇ ਨਾਲ ਲੋਕਾਂ ਨੇ
ਗੱਲ ਕਰਨੀ। ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਵੀ ਅੱਜ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ। ਤਕਰੀਬਨ 1 ਘੰਟੇ ਦੀ ਗੱਲਬਾਤ ਦੌਰਾਨ ਇਹਨਾਂ ਮਸਲਿਆਂ ਤੇ ਚਰਚਾ ਕੀਤੀ ਗਈ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ ਗੁਰਦੁਆਰਾ ਸਾਹਿਬ, ਡਾਂਗਮਾਰ, ਮੰਗੂ ਮੱਠ, ਕਸ਼ਮੀਰ, ਸ਼ਿਲੌਂਗ ਦੇ ਸਿੱਖਾਂ ਦੇ ਮਸਲੇ, ਸ਼੍ਰੋਮਣੀ ਕਮੇਟੀ ਵੱਲੋਂ ਐਕਟ 87 ਦੇ ਗੁਰਦੁਆਰਾ ਨੂੰ ਐਕਟ 85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ, ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ, ਗੁੰਮਰਾਹ ਕਰਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਦਾ ਮਸਲਾ, ਅਰਧ ਸੈਨਿਕ ਬਲਾਂ ਵਿੱਚ ਗ੍ਰਾਂਤੀ ਸਿੰਘਾਂ ਦੀ ਭਰਤੀ ਆਦਿ ਮਸਲੇ। ਤੇ ਸਭ ਤੋਂ ਖਾਸ 1947 ਤੋਂ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੀ ਬੇਵਿਸ਼ਵਾਸੀ, ਜਿਸ ਕਾਰਨ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵਹਿਸ਼ੀ ਜ਼ੁਲਮਾਂ ਦੀ ਹਨੇਰੀ ਝੁੱਲੀ। ਦਿੱਲੀ ਆਦਿਕ ਸਥਾਨਾਂ ਤੇ ਕਾਂਗਰਸ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਹ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਆਪ ਦਾ ਲਿਖਿਆ ਹੋਇਆ ਹੈ ਕਿ ਅਸੀਂ ਜਿਹੜੀ ਇਹ ਮੀਟਿੰਗ ਕੀਤੀ ਆ ਉਹਦੇ ਵਿੱਚ ਸਿੱਖਾਂ ਦਾ ਪੱਖ ਜਿਹੜਾ ਦੱਸਿਆ, ਤੇ ਉਹਨਾਂ ਦੀ ਹਮਾਇਤੀ ਧਿਰ ਨੇ ਬੜਾ ਗੱਜ ਵੱਜ ਕੇ ਕਿਹਾ ਕਿ ਬੜੇ ਲੰਮੇ ਅਰਸੇ ਬਾਅਦ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਜਾਂ ਖਾੜਕੂਵਾਦ ਪੂਰੇ ਸਿਖਰ ਤੇ ਸੀ, ਉਦੋਂ ਇੱਕ ਵਾਰੀ ਕੇਂਦਰ ਦੇ ਵੱਖ-ਵੱਖ ਆਗੂਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਵਾਂਗ ਹੀ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੀਆਂ ਮੇਲ ਮੁਲਾਕਾਤਾਂ ਚਰਚਾ 'ਚ ਰਹੀਆਂ ਨੇ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਦਲੀਲ ਦਾ ਧਨੀ ਮੰਨਿਆ ਜਾਂਦਾ ਰਿਹਾ, ਤੇ ਉਹਨਾਂ ਨੇ ਉਸ ਵੇਲੇ ਸਿੱਖ ਕੌਮ ਦਾ ਪੱਖ ਜਿਹੜਾ ਸੀ ਉਹ ਬੜੇ ਸੁਚੱਜੇ ਲਫ਼ਜ਼ਾਂ ਦੇ ਵਿੱਚ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਸੀ, ਬੜੀ ਚਰਚਾ ਹੁੰਦੀ ਰਹੀ। ਸੋ ਬੜੇ ਜਿਹੜੇ ਹਮਾਇਤੀ ਸੀਗੇ, ਹਮਾਇਤੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ, ਖਾਸ ਤੌਰ ਤੇ ਬਾਦਲ ਦਲ ਦੇ ਹਮਾਇਤੀ ਕਿਹਾ ਜਾਵੇ ਉਹਨਾਂ ਨੂੰ, ਉਹਨਾਂ ਸਾਰਿਆਂ ਨੇ ਬੜਾ ਕਿਹਾ ਕਿ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਿਹੜਾ ਪੱਖ ਪੇਸ਼ ਕੀਤਾ ਸੀ ਕੌਮ ਦਾ, ਉਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਮਾਲ ਕਰ ਛੱਡੀ। ਤੇ ਵਿਰੋਧੀ ਜਿਹੜੇ ਸਾਡੇ ਭਰਾ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗ ਮਾਰ ਤੇ ਜੇ ਉਹ, ਇਹਨਾਂ ਚੋਂ ਕਿਹੜੀ ਗੱਲ ਆ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਨੂੰ ਪਹਿਲਾਂ ਨਹੀਂ ਪਤਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੱਖਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈ ਉਹ ਅੱਜ ਦਾ ਤਾਂ ਹੈ ਨਹੀਂ, ਉਹ ਬੜੇ ਲੰਮੇ ਅਰਸੇ ਤੋਂ ਚੱਲ ਰਿਹਾ, ਔਰ ਜਿਹੜਾ ਬੀਜੇਪੀ ਦੀ ਲੀਡਰਸ਼ਿਪ ਆ ਉਹਦੇ ਵਿੱਚੋਂ ਕੋਈ ਵਿਰਲਾ ਹੀ ਹੋ ਸਕਦਾ ਜਿਹੜਾ ਮਤਲਬ ਐਬਸੈਂਟ ਮਾਈਂਡ ਹੋਵੇ, ਬੰਦਾ ਜਿਹਦਾ ਦਿਮਾਗ ਨਾਲ ਚੱਲਦਾ ਹੋਵੇ, ਜਿਹਨੂੰ ਨਾ ਪਤਾ ਹੋਵੇ ਇਹਨਾਂ ਮਸਲਿਆਂ ਦਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ 8 ਸਿੰਘਾਂ ਬਾਰੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 550 ਸਾਲਾ ਮੌਕੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਉਹਦੇ ਅਨੁਸਾਰ ਹੁਣ ਤੱਕ ਤਾਂ ਇਹਨਾਂ ਨੂੰ ਆਪਦੇ ਤੌਰ ਦੇ ਉੱਤੇ ਵੀ ਜਿਹੜੀ ਗਵਰਨਰ ਤੇ ਰਾਸ਼ਟਰਪਤੀ ਨੂੰ ਅਧਿਕਾਰ ਹੁੰਦੇ ਆ ਉਹ ਵਰਤੋਂ ਕਰਵਾ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕੀਤੀ ਜਾ ਸਕਦੀ ਸੀ, ਤੇ ਇਵੇਂ ਹੀ ਜਿਹੜਾ ਭਾਈ ਗੁਰਦੀਪ ਸਿੰਘ ਖਹਿੜਾ ਉਹਦੀ ਰਿਹਾਈ ਹੋ ਸਕਦੀ ਸੀ, ਤੇ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਸਲਾ ਵੀ ਹੱਲ ਹੋ ਸਕਦਾ ਸੀ। ਪਰ ਜੇ ਉਹ ਨਹੀਂ ਹੋਇਆ, ਜਿੱਥੇ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਇਸ ਮਸਲੇ ਉੱਤੇ ਆਪਦੀ ਜਿਹੜੀ ਆ ਢਿੱਲੀ ਮੱਠੀ ਤੇ ਪੁੱਠੀ ਕਾਰਗੁਜ਼ਾਰੀ ਕਰਕੇ ਕਿ ਅਸੀਂ ਜੀ ਵੋਟਾਂ ਦੇ ਹਿਸਾਬ ਨਾਲ ਚੱਲੀਏ, ਕਿਤੇ ਸਾਡੀ ਵੋਟ ਨਾ ਟੁੱਟ ਜੇ, ਉਵੇਂ ਦਾ ਹੀ ਕੁਛ ਜਿਹੜਾ ਹੈ ਹਿਸਾਬ ਕਿਤਾਬ ਇਹਨਾਂ ਨੇ ਲਾਇਆ। ਜਿੱਥੇ ਬੀਜੇਪੀ ਵਾਲਿਆਂ ਨੇ ਜਿਹੜੀ ਅੱਡ-ਅੱਡ ਹਿੱਸਿਆਂ ਚੋਂ ਵੋਟ ਬਟੋਰਨ ਦੇ ਲਈ ਅੱਡ-ਅੱਡ ਤਰਕੀਬਾਂ ਵਰਤੀਆਂ ਨੇ, ਉਹਦੇ ਵਿੱਚ ਇੱਕ ਤਰਕੀਬ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਕਿ ਡੇਰਾ ਸਰਸਾ, ਜਿਹਨੇ ਪੰਜਾਬ ਦੇ, ਹਰਿਆਣੇ ਦੇ ਤੇ ਰਾਜਸਥਾਨ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਲਾਂਬੂ ਲੱਗੇ ਪੰਜਾਬ ਦੇ ਅਮਨ ਕਾਨੂੰਨ ਨੂੰ, ਤੇ ਦਿੱਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਤੇ ਹੋਰਨਾਂ ਥਾਵਾਂ ਦੇ ਉੱਤੇ ਨਿੱਤ ਨਵੀਆਂ ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨ ਜਿਹੜਾ ਡੇਰਾ ਉਹ ਸਦਾ ਵਿਵਾਦਾਂ 'ਚ ਰਿਹਾ। ਉਸ ਡੇਰੇ ਦੇ ਬਲਾਤਕਾਰ ਦੇ ਦੋਸ਼ਾਂ 'ਚ, ਕਤਲਾਂ ਦੇ ਦੋਸ਼ਾਂ 'ਚ ਅੰਦਰ ਬੈਠੇ ਡੇਰਾ ਮੁਖੀ ਨੂੰ ਬਾਹਰ ਕੱਢ ਕੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇੱਕ ਗਲਤ ਚਾਲ ਆ ਉਹ ਚੱਲੀ ਗਈ। ਪਰ ਬੀਜੇਪੀ ਨੂੰ ਆਪਦੀਆਂ ਵੋਟਾਂ ਦਿਖਦੀਆਂ ਨੇ, ਤੇ ਵੋਟਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਡੇਰਾ ਸਰਸਾ ਨਾਲ ਆਪਦਾ ਮੋਹ ਪਿਆਰ ਵਧਾਉਣਾ ਸ਼ੁਰੂ ਕੀਤਾ ਹੋਇਆ। ਦੂਜੇ ਪਾਸੇ ਸਿੱਖ ਜਗਤ ਦੇ ਵਿੱਚੋਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਰਾਜਸੀ ਮਸ ਰੱਖਣ ਵਾਲੀਆਂ ਧਿਰਾਂ, ਸ਼ਖਸੀਅਤਾਂ ਨੇ, ਉਹਨਾਂ ਨੂੰ ਪੱਟ ਕੇ ਆਪਦੇ ਖੇਮੇ 'ਚ ਲਿਜਾ ਕੇ ਸਿੱਖਾਂ ਨੂੰ ਇਹ ਜਤਾਉਣ ਦਾ ਯਤਨ ਆ ਕਿ ਅਸੀਂ ਬੀਜੇਪੀ ਵਾਲੇ ਕੋਈ ਉਵੇਂ ਦੇ ਨਹੀਂ ਹੈਗੇ ਜਿਵੇਂ ਦਾ ਸਾਨੂੰ ਸਮਝਿਆ ਜਾਂਦਾ, ਜਦੋਂ ਕਿ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਕਿ RSS ਨੇ ਕਦੇ ਵੀ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਤਸਲੀਮ ਨਹੀਂ ਕੀਤਾ। ਉਹ ਸਿੱਖਾਂ ਨੂੰ ਖੇਸਾਧਾਰੀ ਹਿੰਦੂ ਦੱਸਦੇ ਨੇ, ਤੇ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਹੋਂਦ ਹਸਤੀ ਮਿਟਾ ਕੇ ਉਹਨਾਂ ਨੂੰ ਸਦੀਵੀ ਤੌਰ ਦੇ ਉੱਤੇ ਹਿੰਦੂ ਫੋਲਡ ਵਿੱਚ ਲਿਆਉਣ ਲਈ ਯਤਨਸ਼ੀਲ ਨੇ।
आरएसएस ਤੇ ਬੀਜੇਪੀ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਉਹ ਕੋਈ ਲੁਕੀਆਂ ਛਿਪੀਆਂ ਨਹੀਂ, ਪਰ ਜਿਹੜੇ ਲੋਕ ਬੀਜੇਪੀ ਜਾਂ ਆਰਐਸਐਸ ਦੇ ਸਮਰਥਕ ਨੇ ਉਹਨਾਂ ਕੋਲੇ ਇਸ ਵੇਲੇ ਇਹ ਬੜੀ ਦਲੀਲ ਆ ਕਿ ਸਾਨੂੰ ਕਾਹਤੋਂ ਕਹਿੰਦੇ ਆ ਕਿ ਤੁਸੀਂ ਹੁਣ ਬੀਜੇਪੀ 'ਚ ਜਾ ਰਹੇ ਹੋ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੰਨਾ ਲੰਮਾ ਅਰਸਾ ਇਹਨਾਂ ਨਾਲ ਸੰਬੰਧ ਰੱਖੇ, ਨੇੜਤਾ ਰੱਖੀ, ਪਿੱਟ ਕੇ ਮਰ ਗਿਆ ਸਾਰਾ ਪੰਥ ਕਿ ਆਰਐਸਐਸ ਨੂੰ ਬੀਜੇਪੀ ਨੂੰ ਇੰਨੀ ਜ਼ਿਆਦਾ ਖੁੱਲ੍ਹ ਨਾ ਦੇਵੋ। ਤੇ ਜਦੋਂ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਆਰਐਸਐਸ ਨਾਲ ਬੀਜੇਪੀ ਨਾਲ ਘਿਓ ਖੁਚੜੀ ਹੋ ਕੇ ਬੈਠਾ ਸੀ, ਉਦੋਂ ਤਾਂ ਕਿਸੇ ਨੇ ਗੱਲ ਨਹੀਂ ਕੀਤੀ। ਅੱਜ ਸਿੱਖ ਸੰਸਥਾਵਾਂ ਨੂੰ ਇਹ ਚੇਤਾ ਆ ਗਿਆ ਕਿ ਜੀ ਫਲਾਨਾ ਬੰਦਾ ਪੰਥ ਨਾਲ ਧੋਖਾ ਕਰ ਗਿਆ। ਹਕੀਕਤ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਰਐਸਐਸ ਜਾਂ ਬੀਜੇਪੀ ਨਾਲ ਸਾਂਝ ਰੱਖ ਕੇ ਸਿੱਖਾਂ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਸੱਟ ਮਾਰੀ ਹੈ। ਇਹ ਸੱਟ ਅੱਜ ਜਦੋਂ ਵੀ ਕੋਈ ਸਿੱਖ ਸੰਸਥਾ ਜਾਂ ਕੋਈ ਸਿੱਖ ਜਥੇਬੰਦੀ ਜਾਂ ਕੋਈ ਅਹੁਦੇਦਾਰ ਸਿੱਖ ਸ਼ਖਸੀਅਤ ਗੱਲ ਕਰਨ ਲੱਗਦੀ ਆ ਤਾਂ ਲੋਕ ਉਸੇ ਮੌਕੇ ਕਹਿ ਦਿੰਦੇ ਨੇ ਕਿ ਇਹ ਕੰਡੇ ਬਾਦਲ ਦਲ ਦੇ ਬੀਜੇ ਹੋਏ। ਪੰਜਾਬ ਦੀ ਧਰਤੀ ਉੱਤੇ ਕਦੇ ਕਾਂਗਰਸ ਦਾ ਤੇ ਕਦੇ ਬਾਦਲ ਅਕਾਲੀਆਂ ਦਾ ਰਾਜ ਰਿਹਾ, ਦੋਨੇ ਤਰ੍ਹਾਂ ਚੱਲਦੀਆਂ ਸੀ। ਪਰ ਇਹ ਜਿਹੜਾ ਇਸ ਵਾਰ ਦੀ ਇਲੈਕਸ਼ਨ ਆ ਇਹਨੇ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਨੇ। ਜਿਹੜਾ ਬੀਜੇਪੀ ਹਮੇਸ਼ਾ ਹੀ ਬਾਦਲ ਦਲ ਦੇ ਨਾਲ ਰਲ ਕੇ ਚੋਣਾਂ ਲੜਦੀ ਜਾਂ ਰਾਜ ਕਰਦੀ ਰਹੀ ਆ, ਇਸ ਵਾਰ ਉਹ ਇੱਕ ਮੁੱਖ ਧਿਰ ਵਜੋਂ ਖੜੀ ਹੈ। ਅੱਜ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਵੀ ਆਇਆ ਹੋਇਆ, ਉਹਨੇ ਵੀ ਥਾਂ ਥਾਂ ਦੇ ਉੱਤੇ ਰੈਲੀਆਂ ਮੁਜ਼ਾਹਰਿਆਂ ਦੇ ਵਿੱਚ ਆਪਦੀ ਗੱਲ ਕਰਨੀ ਸ਼ੁਰੂ ਕੀਤੀ ਹੋਈ ਹੈ। ਜਲੰਧਰ ਵਾਲੀ ਰੈਲੀ 'ਚ ਉਹਨੇ ਕਿਹਾ ਕਿ ਬੀਜੇਪੀ ਦੀ ਗੱਠਜੋੜ ਵਾਲੀ ਸਰਕਾਰ ਬਸ ਬਣਨੀ ਵਾਲੀ ਹੈ। ਸੋ ਬੀਜੇਪੀ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਸਾਡੀ ਅਗਵਾਈ ਵਾਲੀ ਸਰਕਾਰ ਬਣੇ। ਇਹਦੇ ਲਈ ਜਿੱਥੇ ਉਹਨੇ ਡੇਰਾ ਸਰਸਾ ਦੀ ਵੋਟ, ਜਿੱਥੇ ਉਹਨੇ ਹਿੰਦੂ ਵੋਟ ਬੈਂਕ ਨੂੰ, ਆਰਐਸਐਸ ਦੀ ਪੈਦਾ ਕੀਤੀ ਹੋਈ ਵੋਟ ਨੂੰ, ਇਵੇਂ ਹੋਰ ਡੇਰਿਆਂ ਦੀ ਵੋਟ ਨੂੰ, ਕੱਲ ਡੇਰਾ ਬਿਆਸ ਦੇ ਮੁਖੀ ਨਾਲ ਵੀ ਮੁਲਾਕਾਤ ਹੋਈ ਆ, ਇਹ ਸਾਰੀ ਵੋਟ ਨੂੰ ਜਿੱਥੇ ਉਹ ਆਪਦੀ ਝੋਲੀ 'ਚ ਪਵਾਉਣ ਦੇ ਲਈ ਯਤਨਸ਼ੀਲ ਆ, ਉੱਥੇ ਉਹਨਾਂ ਨੇ ਜਿਹੜੀ ਪੰਥ ਪ੍ਰਸਤ ਲੋਕਾਂ ਨੂੰ ਵੀ ਜਿਹੜਾ ਵਿਰੋਧ ਘਟਾਉਣ ਦੇ ਲਈ ਕਿ ਸਾਡਾ ਵਿਰੋਧ ਘਟੂਗਾ। ਸੋ ਜਿਹੜੇ ਲੋਕ ਬੜੇ ਦੁਖੀ ਨੇ ਕਿ ਪੰਜਾਬ ਦੀ ਧਰਤੀ ਉੱਤੇ ਇੰਨਾ ਵੱਡਾ ਖੂਨ ਖਰਾਬਾ ਹੋਇਆ, ਏਡਾ ਵੱਡਾ ਘਾਣ ਹੋਇਆ, ਤੇ ਉਸ ਘਾਣ ਤੋਂ ਬਹੁਤ ਸਾਰੇ ਮਸਲੇ ਪੈਦਾ ਹੋਏ, ਉਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ। ਤੋ ਉਸ ਗੱਲ ਨੂੰ ਮੁੱਖ ਰੱਖ ਕੇ ਅਮਿਤ ਸ਼ਾਹ ਹੋਣਾ ਨੇ ਆਪਦੇ ਵੱਲੋਂ ਬੜੀ ਇੱਕ ਜਿਹੜੀ ਆ ਸਾਜ਼ਿਸ਼ੀ ਜੀ ਚਾਲ ਆ ਉਹ ਚੱਲੀ ਆ ਕਿ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਦੇ ਆ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਚਾਹੇ ਕੋਈ ਵੀ ਹੋਵੇ, ਚਾਹੇ ਜਥੇਦਾਰ ਨਾ ਵੀ ਹੋਵੇ, ਕੋਈ ਹੋਰ ਸ਼ਖਸੀਅਤ ਵੀ ਹੋਵੇ, ਉਹ ਮਿਲ ਕੇ ਇਹਨਾਂ ਮੁੱਦਿਆਂ ਤੇ ਦੀ ਗੱਲ ਕਰੂਗਾ। ਪਰ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਇਹ ਮੁੱਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਠਾਏ ਨੇ, ਇਹ ਤਾਂ ਪਿੱਛੇ ਜਿਹੜੇ ਆ ਭਾਈ ਜਸਵੀਰ ਸਿੰਘ ਰੋਡੇ, ਗੁਰਦੀਪ ਸਿੰਘ ਬਠਿੰਡਾ ਤੇ ਹੋਰ ਬਹੁਤ ਸਾਰੇ ਲੋਕ ਦਸੰਬਰ ਮਹੀਨੇ ਵਿੱਚ ਮੈਮੋਰੰਡਮ ਦੇ ਕੇ ਆਏ ਨੇ। ਉਦੋਂ ਵੀ ਇਹ ਬੀਜੇਪੀ ਸਰਕਾਰ ਨੂੰ ਪਤਾ ਹੀ ਸੀਗਾ ਕਿ ਇਹ ਮੁੱਦੇ ਅੱਜ ਦੇ ਨਹੀਂ ਹੈਗੇ, ਇਹ ਮੁੱਦੇ ਬੜੇ ਲੰਮੇ ਅਰਸੇ ਦੇ ਨੇ। ਤੇ ਗੁਰਦੁਆਰਾ ਸਾਹਿਬਾਨ ਦੇ ਉੱਤੇ ਜਿਹੜੇ ਕਬਜ਼ੇ ਹੋਏ ਨੇ, ਚਾਹੇ ਉਹ ਗੁਰਦੁਆਰਾ ਗਿਆਨ ਗੋਦੜੀ ਦਾ, ਚਾਹੇ ਡਾਂਗਮਾਰ ਆ, ਚਾਹੇ ਮੰਗੂ ਮੱਠ ਹੈ, ਚਾਹੇ ਕਸ਼ਮੀਰ ਦੇ ਵਿੱਚ ਮਟਨ ਦਾ ਗੁਰਦੁਆਰਾ, ਇਹਨਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਉੱਤੋਂ ਕਬਜ਼ਾ ਹਟ ਜਾਵੇ, ਇਹ ਤਾਂ ਸਿੱਖ ਚਾਹੁੰਦੇ ਹੈ। ਤੇ ਪਰ ਬੀਜੇਪੀ ਦਾ ਇਹੋ ਜਿਹਾ ਕੋਈ ਮੂਡ ਲੱਗਦਾ ਨਹੀਂ, ਨਾ ਕਦੇ ਹੈਗਾ। ਜਿਵੇਂ ਹਰ ਵਾਰੀ ਲੱਗਣ ਲਾ ਦਿੰਦੇ ਆ ਕਿ ਬਸ ਜੀ ਆਪਾਂ ਜਿਹੜਾ ਤੇ ਨਜ਼ਰਬੰਦ ਛੱਡ ਹੀ ਦੇਣੇ। ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਿੱਦਣ ਸਿੱਖ ਜਥੇਬੰਦੀਆਂ ਦੀ ਮੀਟਿੰਗ ਗਜਿੰਦਰ ਸਿੰਘ ਸ਼ੇਖਾਵਤ ਨਾਲ ਹੋਈ ਹੈ ਤਾਂ ਉਸ ਮੌਕੇ ਬੀਜੇਪੀ ਨੇ ਪੂਰਾ ਇੱਕ ਤਰੀਕੇ ਨਾਲ ਮਾਹੌਲ ਬਣਾਤਾ ਵੀ ਬਸ 2 ਦਿਨ ਦਿਓ ਜੀ। ਅਮਿਤ ਸ਼ਾਹ ਨਾਲ ਫੋਨ ਤੇ ਗੱਲ ਸਾਰਿਆਂ ਦੇ ਸਾਹਮਣੇ ਕੀਤੀ ਕਿ 2 ਦਿਨ ਦੇ ਵਿੱਚ ਮਸਲਾ ਹੱਲ ਹੋ ਜਾਣਾ, ਪਰ ਉਹ ਮਸਲਾ ਹੱਲ ਹੁੰਦਾ ਤਾਂ ਦਿਖਦਾ ਨਹੀਂ। ਹਾਂ, ਇੱਕ ਨਵੀਂ ਚਾਲ 2 ਦਿਨ ਦੇ ਅੰਦਰ ਅੰਦਰ ਚੱਲ ਕੇ ਦਿਖਾ ਦਿੱਤੀ ਆ ਕਿ ਅਸੀਂ ਜੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਦੇ, ਉਹਦੇ ਨਾਲ ਇੱਕ ਮੁਲਾਕਾਤ ਕਰ ਲੈਂਦੇ। ਇਸ ਮੁਲਾਕਾਤ ਤੋਂ ਬਾਅਦ ਵੀ ਜੇ ਕੋਈ ਸੋਚੇ ਕਿ ਬਸ ਜੀ ਬਸ ਕੰਮ ਹੋ ਗਿਆ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ, ਅੱਜ ਫੇਰ ਕਹਿਣਾ ਕਿ ਸਿਆਸੀ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਉਹ ਕੁਝ ਨਹੀਂ ਹੁੰਦਾ, ਉਹ ਕਿਸੇ ਵੀ ਪਲ ਕਿੱਧਰ ਨੂੰ ਵੀ ਪਾਰਟੀ ਮਾਰ ਜਾਂਦੇ ਆ। ਪੰਜਾਬ ਦੇ ਵਿੱਚ ਵੋਟਾਂ ਤੋਂ ਬਾਅਦ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਆ ਇਹ ਗੱਲ ਕੋਈ ਬਹੁਤੇ ਅਰਥ ਨਹੀਂ ਰੱਖਦੀ, ਕਿਉਂਕਿ ਜਿਹਦੀ ਵੀ ਮਰਜ਼ੀ ਸਰਕਾਰ ਬਣੇ, ਪੰਜਾਬ ਦੇ ਮਸਲੇ ਇੰਨੇ ਜ਼ਿਆਦਾ ਉਲਝ ਚੁੱਕੇ ਨੇ, ਪੰਥ ਦੇ ਮਸਲੇ ਇੰਨੇ ਜ਼ਿਆਦਾ ਉਲਝ ਚੁੱਕੇ ਨੇ ਕਿ ਇਹਨਾਂ ਦਾ ਹੱਲ ਜਿਹੜਾ ਹੈ ਉਹ ਨਾਮੁਮਕਿਨ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਮਸਲਿਆਂ ਦਾ, ਸ਼ਖਸੀਅਤਾਂ ਦਾ, ਸਿਆਸੀ ਦਲਾਂ ਦਾ ਇੱਕ ਘਸਮਾਨ ਜਾਂ ਮੱਚਿਆ ਪਿਆ ਹੋਵੇ, ਕਿਸੇ ਵੀ ਗੱਲ ਦੀ ਗਰੰਟੀ ਕਰਨੀ ਨਾਮੁਮਕਿਨ। ਕੋਈ ਵੀ ਧਿਰ ਇਸ ਮੌਕੇ ਇਹ ਨਹੀਂ ਕਹਿ ਸਕਦੀ ਕਿ ਸਾਡੀ ਸਰਕਾਰ ਬਣੀ ਪਈ ਹੈ। ਇਸ ਮੌਕੇ ਸਿਆਸੀ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਬੇਸ਼ੱਕ ਕੋਈ ਵੀ ਧਿਰ ਜਿਹੜੀ ਆ ਉਹ ਦਾਅਵਾ ਨਹੀਂ ਕਰਦੀ, ਪਰ ਸਾਂਝੀ ਸਰਕਾਰ ਬਣੂਗੀ। ਇਸ ਕਰਕੇ ਕਾਂਗਰਸ ਚਾਹੁੰਦੀ ਆ ਕਿ ਅਸੀਂ ਵੱਧ ਤੋਂ ਵੱਧ ਐਮਐਲਏ ਪੰਜਾਬ 'ਚ ਬਣਾ ਸਕੀਏ ਤਾਂ ਕਿ ਜਿਹੜੀ ਸਰਕਾਰ ਬਣੇ ਉਹ ਸਾਡੀ ਅਗਵਾਈ ਵਾਲੀ ਬਣੇ। ਇਵੇਂ ਹੀ ਬੀਜੇਪੀ ਚਾਹੁੰਦੀ ਆ ਕਿ ਸਰਕਾਰ ਤਾਂ ਗੱਠਜੋੜ ਦੀ ਹੀ ਬਣਨੀ ਹੈ,
पर साडी अगवाई वाली सरकार होवे तां ज़्यादा बैटर है। इवें दा ही जिहड़ा हैगा अकाली दल दा रूप आ राजनीति है कि वध तो वध MLA बनाओ तां कि सरकार जिहड़ी आ साडी अगवाई वाली बने, अकाली दल दी अगवाई वाली बने। आम आदमी पार्टी ਜਿਹੜੀ ਆ ਉਹ ਲੋਕਾਂ 'ਚ ਸਭ ਤੋਂ ਵੱਧ ਦਾਅਵਾ ਇਸ ਤਰ੍ਹਾਂ ਦਾ ਕਰ ਰਹੀ ਆ, ਜਿਵੇਂ ਪਿਛਲੀ ਇਲੈਕਸ਼ਨ ਮੌਕੇ ਵੀ 2017 'ਚ ਵੀ ਇਹੀ ਦਾਅਵਾ ਸੀ ਕਿ ਬਸ ਸਾਡੀ ਸਰਕਾਰ ਤਾਂ ਬਣੀ ਪਈ ਹੈ। ਤੇ ਬਹੁਤੇ ਲੋਕਾਂ ਨੂੰ ਜਿਹੜੀਆਂ ਹਵਾ ਦਾ ਰੁਖ ਦੇਖ ਕੇ, ਮਾਹੌਲ ਦੇ ਵਿੱਚ ਦੇਖ ਕੇ ਬਾਕੀ ਸਾਰੇ ਦਲਾਂ ਦੇ ਖਿਲਾਫ ਬਹੁਤ ਕੁਛ ਆ ਕਹਿਣ ਨੂੰ। ਲੋਕਾਂ ਦੇ ਕੋਲ ਬਾਦਲ ਦਲ ਦੇ ਖਿਲਾਫ ਵੀ ਬਹੁਤ ਕੁਛ ਆ ਕਹਿਣ, ਲੋਕਾਂ ਕੋਲ ਕਾਂਗਰਸ ਦੇ ਖਿਲਾਫ ਵੀ ਬਹੁਤ ਕੁਛ ਆ ਕਹਿਣ, ਲੋਕਾਂ ਦੇ ਕੋਲ BJP ਦੇ ਖਿਲਾਫ ਵੀ ਬਹੁਤ ਕੁਛ ਆ ਕਹਿਣ। ਪਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਸਮਝਿਆ ਤਾਂ ਇਹ ਜਾਂਦਾ ਸੀਗਾ ਕਿ ਨਵੀਂ ਧਿਰ ਵਾ, ਇਹਦੇ ਖਿਲਾਫ ਕੀ ਹੋ ਸਕਦਾ, ਪਰ ਉਹਨੇ ਆਪ ਹੀ ਇੰਨੇ ਕੁ ਮੁੱਦੇ ਪੈਦਾ ਕਰ ਲਏ ਆ। ਖਾਸ ਤੌਰ ਤੇ ਫਿਰਕੂ ਜਿਹੜੀ ਵੰਡ ਵਾ ਉਹਨੂੰ ਉਤਸ਼ਾਹਿਤ ਕਰਨ ਵਾਲੀ ਜਿਹੜੀ ਚਾਲ ਆ ਉਹ ਚੱਲ ਕੇ ਆਮ ਆਦਮੀ ਪਾਰਟੀ ਨੇ ਆਪਦੇ ਹਮਾਇਤੀਆਂ ਲਈ ਬਹੁਤ ਵੱਡੀ ਵਿਪਤਾ ਖੜੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹ ਗੱਲ ਕਹਿ ਕੇ ਕਿ ਅਸੀਂ ਦਵਿੰਦਰਪਾਲ ਭੁੱਲਰ ਦੀ ਰਿਹਾਈ ਤਾਂ ਨਹੀਂ ਕਰ ਰਹੇ ਕਿਉਂਕਿ ਇਹਦੇ ਨਾਲ ਹਿੰਦੂ ਵੋਟ ਪ੍ਰਭਾਵਿਤ ਹੋਊਗੀ, ਸਾਨੂੰ ਹਿੰਦੂਆਂ ਦੀ ਵੋਟ ਨਹੀਂ ਮਿਲਣੀ। ਜਦੋਂ ਕਿ ਪੰਜਾਬ ਦਾ ਕੋਈ ਵੀ ਹਿੰਦੂ ਇਸ ਤਰ੍ਹਾਂ ਦੀ ਗੱਲ ਕਰਾਉਂਦਾ ਨਹੀਂ ਹੈਗਾ ਕਿ ਜੇ ਭੁੱਲਰ ਨੂੰ ਛੱਡਤਾ ਤਾਂ ਇਸ ਤਰ੍ਹਾਂ। ਪੰਜਾਬ ਦੇ ਲੋਕਾਂ ਨੇ ਇੱਕ ਪੂਰਾ ਦੌਰ ਦੇਖਿਆ, ਇੱਥੇ ਬੜਾ ਭਾਰੀ ਜਿਹੜਾ ਹੈਗਾ ਕਤਲੇਆਮ ਹੋਇਆ, ਮਨੁੱਖੀ ਜਾਨਾਂ ਗਈਆਂ, ਬਹੁਤ ਮਾਰੀ ਜਾਨੀ ਮਾਲੀ ਨੁਕਸਾਨ ਹੋਇਆ। ਪਰ ਇੱਕ ਗੱਲ ਹੈ ਕਿ ਇੱਥੇ ਕਦੇ ਹਿੰਦੂ ਸਿੱਖ ਦਾ ਉਵੇਂ ਦਾ ਕਤਲੇਆਮ ਜਾਂ ਦੰਗੇ ਨਹੀਂ ਹੋਏ ਜਿਵੇਂ ਦਿੱਲੀ ਦੇ ਵਿੱਚ 1984 ਚ ਵਾਪਰੇ, ਜਾਂ ਮੁਸਲਮਾਨਾਂ ਤੇ ਹਿੰਦੂਆਂ ਦੇ ਸਾਰੇ ਭਾਰਤ ਵਿੱਚ ਹੋਏ। ਪੰਜਾਬ ਜਿਹੜਾ ਹੈ ਇਹ ਜਿਵੇਂ ਅਸੀਂ ਸੁਣਦੇ ਆਏ ਆ ਪੁਰਾਤਨ ਸਾਡੇ ਪ੍ਰੋਫੈਸਰ ਪੂਰਨ ਸਿੰਘ ਦੇ ਜਿਹੜੇ ਲਿਖਤ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇੱਥੇ ਫਿਰਕੂ ਵੰਡ ਨਹੀਂ ਹੈ। ਪੰਜਾਬ ਦੇ ਵਿੱਚ ਇੱਥੇ ਰਹਿਣ ਵਾਲਾ ਜਿਹੜਾ ਹਿੰਦੂ ਹੈ ਉਹ ਬੇਸ਼ੱਕ ਉਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਹੋਣਗੇ, ਪਰ ਇਹੋ ਜਿਹਾ ਕੱਟੜਵਾਦ, ਇਹੋ ਜਿਹੀ ਮਾੜੀ ਬਿਰਤੀ ਹਿੰਦੂ ਦੀ ਬਿਲਕੁਲ ਨਹੀਂ ਹੈ ਜਿਸ ਤਰੀਕੇ ਦੀ ਜਿਹੜੀ ਹੈਗੀ ਆ ਇੱਕ ਦੰਗੇ ਕਰਾ ਦੇਣ ਵਾਲੀ ਬਿਰਤੀ ਹੋ। ਇਵੇਂ ਦੀ ਹੀ ਪੰਜਾਬ ਦਾ ਸਿੱਖ ਆ ਜਿਹੜਾ ਉਹ ਵੀ ਸਰਬੱਤ ਦਾ ਭਲਾ ਮੰਗਦਾ। ਦਰਬਾਰ ਸਾਹਿਬ ਦੇ ਵਿੱਚ ਤੇ ਹੋਰਨਾਂ ਥਾਵਾਂ ਦੇ ਉੱਤੇ ਇੱਥੇ ਕੋਈ ਇਹੋ ਜਿਹਾ ਫਿਰਕੂ ਤਣਾਅ ਜਿਹੜਾ ਹੈਗਾ ਉਹ ਨਹੀਂ ਹੁੰਦਾ। ਸੋ ਪੰਜਾਬ ਦੇ ਲੋਕਾਂ ਨੂੰ ਗੁਰੂਆਂ ਪੀਰਾਂ ਦਾ ਇੱਥੋਂ ਰਹਿਣ ਵਾਲੇ ਲੋਕਾਂ ਨੇ ਬਹੁਤ ਭਾਰੀ ਜਿਹੜਾ ਅਸਰ ਕਬੂਲਿਆ ਹੋਇਆ। ਪੰਜਾਬ ਦੀ ਮਿੱਟੀ ਉਹੋ ਜਿਹੀ ਨਹੀਂ ਹੈ, ਪਰ ਆਮ ਆਦਮੀ ਪਾਰਟੀ ਨੇ, ਇਹ ਹੋ ਸਕਦਾ ਕਿਸੇ ਟਾਈਮ RSS ਨੇ ਵੀ ਬਹੁਤ ਯਤਨ ਕੀਤੇ ਹੋਣ, ਤੇ ਜਿਹੜੀ ਅੱਗ ਲੱਗੀ ਆ ਉਹਦੇ ਬਾਰੇ ਆਪਾਂ ਨੂੰ ਕੋਈ ਵਹਿਮ ਨਹੀਂ। RSS ਨੇ ਕੋਈ ਕਸਰ ਨਹੀਂ ਛੱਡੀ, BJP ਨੇ ਕੋਈ ਕਸਰ ਨਹੀਂ ਛੱਡੀ ਤੇ ਪੰਜਾਬ ਦੇ ਵਿੱਚ ਇੰਨਾ ਭਾਰੀ ਕਤਲੇਆਮ ਕਰਾਇਆ। ਪਰ ਜਿਹੜਾ ਹੈਗਾ ਇਸ ਵੇਲੇ ਆਮ ਆਦਮੀ ਪਾਰਟੀ ਆ ਉਹ ਬਿਲਕੁਲ ਨੰਗੀ ਚਿੱਟੀ ਫਿਰਕੂ ਏਜੰਡੇ ਨੂੰ ਲੈ ਕੇ ਅੱਗੇ ਵਧ ਰਹੀ। ਜਿਹੜੀ ਗੱਲ ਆਪਾਂ BJP ਦੀ ਕਰਨ ਲੱਗੇ ਆ ਉਹਦੇ ਬਾਰੇ ਚੇਤੇ ਕਰੋ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ 1982-83 ਦੇ ਵਿੱਚ ਮਾਹੌਲ ਜਦੋਂ ਧਰਮ ਯੁੱਧ ਮੋਰਚੇ ਦਾ ਬਣਿਆ, ਉਹਨਾਂ ਦਿਨਾਂ ਦੇ ਵਿੱਚ ਇੱਥੇ ਹਰਬੰਸ ਲਾਲ ਖੰਨਾ ਇੱਕ BJP ਦਾ MLA ਰਿਹਾ। ਉਹਦਾ ਜਿਹੜਾ ਸੀਗਾ ਬਹੁਤ ਭਾਰੀ ਜਿਹੜਾ ਲੋਕਾਂ 'ਚ ਸਮਰਥਨ ਸੀ BJP ਹਿੰਦੂ ਕੱਟੜਵਾਦੀਆਂ ਦੇ ਵਿੱਚ। ਤੇ ਅਸੀਂ ਉਹਦੀ ਜਿਹੜੀ ਗੱਲ ਆ ਅੱਜ ਤਾਂ ਕਰ ਰਹੇ ਹਾਂ ਕਿ ਅੱਜ ਦੇ ਦਿਨ 14 ਫਰਵਰੀ ਨੂੰ ਇੱਥੇ ਅੰਮ੍ਰਿਤਸਰ ਦੀ ਧਰਤੀ ਉੱਤੇ ਉਹਨੇ ਬਹੁਤ ਭਾਰੀ ਇੱਕ ਜਿਹੜਾ ਸੀਗਾ ਰੋਸ ਮੁਜ਼ਾਹਰਾ ਆਰਗੇਨਾਈਜ਼ ਕੀਤਾ ਸੀ ਤੇ ਉਹਦੇ ਵਿੱਚ ਐਂਟੀ ਸਿੱਖ ਮਾਹੌਲ ਸਿਰਜਿਆ ਗਿਆ ਔਰ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਕਿ ਰੇਲਵੇ ਸਟੇਸ਼ਨ ਤੇ ਰੱਖਿਆ ਉਹਨੂੰ ਭੰਨਿਆ ਗਿਆ। ਇੱਥੇ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਇੱਕ ਬੜੀ ਵੱਡੀ ਜਿਹੜੀ ਪੇਂਟਿੰਗ ਆ ਮਨੁਕਲਪਤ ਸੀ, ਭਾਵੇਂ ਉਹ ਇੱਥੇ ਰੇਲਵੇ ਸਟੇਸ਼ਨ ਤੇ ਲੱਗੀ ਸੀ, ਉਹਨੂੰ ਭੰਨਿਆ ਗਿਆ। ਉਹਦੇ ਮੂੰਹ 'ਚ ਸਿਗਰਟਾਂ ਬੀੜੀਆਂ ਪਾਉਣ ਦੇ ਯਤਨ ਜਿਹੜੇ ਆ ਉਹ ਕੀਤੇ ਗਏ। ਆਪਦੇ ਵੱਲੋਂ ਪੂਰੀ ਫਿਰਕੂ ਅੱਗ ਆ ਜਿਹੜੀ ਉਹ BJP ਦੇ RSS ਦੇ ਇਸ ਹਰਬੰਸ ਲਾਲ ਖੰਨਾ ਨੇ ਲਾਈ ਔਰ ਇਹ ਉਹਦੀ ਪਹਿਲੀ ਕਰਤੂਤ ਨਹੀਂ ਸੀ 1984 ਵਾਲੀ। 14 ਫਰਵਰੀ 1984 ਜਿਹੜਾ ਕੁਛ ਕੀਤਾ। ਇਦੋਂ ਪਹਿਲਾਂ ਆਪਾਂ ਯਾਦ ਕਰੋ ਜਦੋਂ ਅਜੇ ਧਰਮ ਯੁੱਧ ਮੋਰਚਾ ਨਹੀਂ ਸੀ ਲੱਗਿਆ, ਜਦੋਂ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਲਈ ਇੱਥੇ ਸ਼ਹਿਰ ਦੇ ਵਿੱਚ ਇੱਕ ਮਾਰਚ ਕੱਢਿਆ ਸੀ। ਉਹ ਮਾਰਚ ਜਿਹੜਾ ਸੀਗਾ ਉਹ 31 ਮਈ 1981 ਨੂੰ ਨਿਕਲਣਾ ਸੀ, ਪਰ ਉਸ ਤੋਂ 2 ਦਿਨ ਪਹਿਲਾਂ 29 ਮਈ ਨੂੰ ਹਰਬੰਸ ਲਾਲ ਖੰਨਾ ਤੇ ਹੋਰ ਹਿੰਦੂ ਕੱਟੜਪੰਥੀਆਂ ਨੇ ਸ਼ਹਿਰ ਦੇ ਵਿੱਚ ਬਹੁਤ ਭਾਰੀ ਇਕੱਠ ਕਰਕੇ ਤੇ ਉਹ ਜਿਹੜਾ ਸੀ ਆਪਦਾ ਜਲੂਸ ਕੱਢਿਆ ਤੇ ਉਹਦੇ ਵਿੱਚ ਜਿਹੜਾ ਸੀ ਹਿੰਦੂ ਸਿੱਖ ਏਕਤਾ ਦੇ ਖਿਲਾਫ ਜਾਂ ਪੰਜਾਬ ਦੇ ਜਿਹੜਾ ਇੱਥੋਂ ਦਾ ਭਾਈਚਾਰਾ ਉਹਦੇ ਖਿਲਾਫ ਕਿ ਦੁੱਕੀ ਦੁੱਕੀ ਰਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਊੜਾ ਆੜੀ ਨਹੀਂ ਪੜਾਂਗੇ, ਊੜਾ ਈੜੀ ਨਹੀਂ ਪੜਾਂਗੇ, ਜੂੜਾ ਜਾੜੀ ਕਾਟ ਧਰਾਂਗੇ। ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਬਹੁਤ ਖਤਰਨਾਕ ਨਾਅਰੇ
ਕਿ ਕੱਛ ਕੜਾ ਕਿਰਪਾਨ ਢੱਕ ਦਿਆਂਗੇ ਪਾਕਿਸਤਾਨ, ਇਦਾਂ ਦੇ ਨਾਅਰੇ ਜਿਹੜੇ ਆ ਉਹ ਲਾਏ ਗਏ। ਜੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਂਦਾ ਜਾਂ ਕੋਈ ਮੰਗ ਕਰਦਾ, ਲੋਕਤੰਤਰ ਆ, ਲੋਕਤੰਤਰ 'ਚ ਹਰੇਕ ਨੂੰ ਹੱਕ ਆ, ਜੇਕਰ ਬਹੁਤ ਸਾਰੇ ਹਿੰਦੂ ਤੀਰਥਾਂ ਨੂੰ ਇਹ ਦਰਜਾ ਮਿਲ ਸਕਦਾ ਤਾਂ ਦਰਬਾਰ ਸਾਹਿਬ ਦੇ ਲਈ, ਅੰਮ੍ਰਿਤਸਰ ਦੇ ਲਈ ਜੇਕਰ ਲੋਕ ਮੰਗ ਕਰਦੇ ਆ ਤਾਂ ਇਹ ਕਿੱਡੀ ਕੁ ਖਤਰਨਾਕ ਗੱਲ ਸੀਗੀ। ਪਰ ਇਸ ਸਹਿਜ ਸੁਭਾਅ ਤੇ ਪੰਥਕ ਜਾਂ ਕੌਮੀ ਦਰਦ ਵਿੱਚੋਂ ਜਾਂ ਪੰਜਾਬ ਦੀ ਪਵਿੱਤਰਤਾ ਜਾਂ ਪਾਕੀਜ਼ਗੀ ਚੋਂ ਭਾਈਚਾਰਕ ਸਾਂਝ ਵਿੱਚੋਂ ਨਿਕਲੀ ਹੋਈ ਇਸ ਰੀਝ ਨੂੰ ਇੰਨਾ ਬੁਰੀ ਤਰ੍ਹਾਂ ਵਿਰੋਧ ਜਿਹੜਾ ਸੀਗਾ ਉਹ ਹਰਬੰਸ ਲਾਲ ਖੰਨਾ ਨੇ ਕੀਤਾ ਕਿ ਇੱਥੇ ਪੂਰਾ ਮਾਹੌਲ ਵਿਗਾੜ ਧਰਿਆ। ਔਰ ਅੰਮ੍ਰਿਤਸਰ ਸ਼ਹਿਰ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰਾ ਜਿਹੜਾ ਹੈਗਾ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਦਿਦਾਰੇ ਕਰਨੇ ਜਾਂ ਉੱਥੇ ਸੇਵਾ ਕਰਨੀ ਸਮਝਦਾ ਕਿ ਮੇਰਾ ਵੀ ਇਹ ਬਰਾਬਰ ਦਾ ਇੱਥੇ ਹੱਕ ਆ, ਉਸ ਸ਼ਹਿਰ ਦੇ ਵਿੱਚ ਇੱਥੇ ਪੂਰੀ ਫਿਰਕੂ ਤਣਾਅ ਬਣਾਉਣ ਲਈ ਜੇ ਕੋਈ ਬੰਦਾ ਜ਼ਿੰਮੇਵਾਰ ਆ ਉਹ ਬੀਜੇਪੀ ਦਾ, RSS ਦਾ, ਇਹ ਹਰਬੰਸ ਲਾਲ ਖੰਨਾ। ਉਹ ਹਰਬੰਸ ਲਾਲ ਖੰਨੇ ਦੀ ਲਾਈ ਹੋਈ ਅੱਗ ਆ ਜਿਹੜੀ ਉਹ 1982-83 ਵਿੱਚ ਹੋਰ ਅੱਗੇ ਵੱਧਦੀ ਗਈ। ਅਖੀਰ 1984 ਦੀ 14 ਫਰਵਰੀ ਨੂੰ ਇਸ ਸ਼ਹਿਰ ਦੇ ਵਿੱਚ ਬਹੁਤ ਭਾਰੀ ਉਪੱਦਰ ਹੋਇਆ, ਬਹੁਤ ਅੱਗਜਨੀ ਹੋਈ। ਔਰ ਸਭ ਤੋਂ ਖਤਰਨਾਕ ਤੇ ਭੈੜੀ ਗੱਲ ਇਹ ਹੋਈ ਕਿ ਜਿਹੜਾ ਚੌਥੇ ਪਾਤਸ਼ਾਹ ਦੇ ਵਸਾਈ ਹੋਈ ਇਸ ਨਗਰੀ ਦੇ ਵਿੱਚ ਉਹਨਾਂ ਦੀ ਜਿਹੜੀ ਆਦਮਕਦ ਇੱਕ ਵੱਡੀ ਪੇਂਟਿੰਗ ਸੀ ਉਹਨੂੰ ਜਲੀਲ ਕਰਨ ਦੇ ਲਈ ਸਿੱਖਾਂ ਨੂੰ ਉਹਨੂੰ ਸਿੱਖਾਂ ਪੀੜੀਆਂ ਨੂੰ ਪਾੜਿਆ ਗਿਆ। ਫਿਰ ਅੱਗੇ ਜਿਹੜਾ ਸੀਗਾ ਉੱਥੇ ਦਰਬਾਰ ਸਾਹਿਬ ਦਾ ਮਾਡਲ ਭੰਨ ਦਿੱਤਾ ਗਿਆ। ਸੋ ਇਸ ਸਾਰੇ ਕਾਸੇ ਨੇ ਸਿੱਖ ਜਜ਼ਬਾਤਾਂ ਨੂੰ ਜਿੰਨਾ ਲੋਹਾ ਹੋਣਾ, ਜਿੰਨਾ ਲਾਂਬੂ ਲਾਇਆ ਹੋਣਾ ਉਹ ਸੋਚਿਆ ਹੀ ਜਾ ਸਕਦਾ। ਜਰਾ ਸੋਚੋ, ਜਿਹੜਾ ਪੰਜਾਬ ਦੇ ਵਿੱਚ ਐਡਾ ਭਾਰੀ ਮਨੁੱਖਤਾ ਦਾ ਕਤਲੇਆਮ ਹੋਇਆ, ਐਡਾ ਭਾਰੀ ਨੁਕਸਾਨ ਹੋਇਆ, ਉਹ ਕਦੇ ਨਹੀਂ ਸੀ ਹੋਣਾ ਜੇਕਰ ਬੀਜੇਪੀ ਦਾ, RSS ਦਾ ਹਰਬੰਸ ਲਾਲ ਖੰਨਾ ਆਰਾਮ ਦੇ ਨਾਲ ਆਪਦੀ ਗੱਲ ਕਹਿੰਦਾ ਕਿ ਮੈਨੂੰ ਆਹ ਇਤਰਾਜ਼ ਨੇ, ਜੇ ਤੁਸੀਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਚਾਹੁੰਦਾ ਦਿਵਾਓ, ਪਰ ਆਹ ਗੱਲਾਂ ਨਾ ਕਰਿਓ। ਜੇ ਕੋਈ ਨੈਗੋਸ਼ੀਏਸ਼ਨ 'ਚ ਗੱਲ, ਪਰ ਨਹੀਂ, ਲਾਂਬੂ ਲਾਏ ਗਏ, ਅੱਗ ਬਾਲੀ ਗਈ ਔਰ ਬਲਦੀ ਅੱਗ ਦੇ ਵਿੱਚ ਫਿਰ ਸਿਆਸੀ ਭਲਵਾਨਾਂ ਨੇ ਆਪੋ ਆਪਦੇ ਹਿਸਾਬ ਨਾਲ ਪੱਤੇ ਸਿੱਟੇ। ਅੰਤ ਜਿਹੜਾ ਹੈਗਾ ਇੱਥੇ ਇੰਨਾ ਭਾਰੀ ਮਨੁੱਖਤਾ ਦਾ ਘਾਣ ਹੋਇਆ। ਔਰ ਉਸ ਗੱਲ ਦੇ ਵਿੱਚ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਹਰਬੰਸ ਲਾਲ ਖੰਨੇ ਵਾਂਗੂ ਹੀ LK ਅਡਵਾਨੀ ਹੋਣੀ, ਵਾਜਪਾਈ ਹੋਣੀ ਇੱਥੇ ਫੌਜ ਲਾਉਣ ਦੀ ਮੰਗ ਕਰਦੇ ਰਹੇ। ਤੇ ਇੱਥੇ ਜਿਹੜਾ ਸੀਗਾ ਜਦੋਂ 1984 ਚ ਹੋਇਆ ਤੇ ਉਸ ਮੌਕੇ ਜਿਨ੍ਹਾਂ ਨੇ ਲੱਡੂ ਪੂੜੀਆਂ ਵੰਡੇ, ਜਿਨ੍ਹਾਂ ਨੇ ਇੱਥੇ ਖੁਸ਼ੀਆਂ ਮਨਾਈਆਂ, ਫੌਜ ਨੂੰ ਵੈਲਕਮ ਕਿਹਾ, ਉਹ ਇਸੇ ਸੋਚ ਵਾਲੇ BJP RSS ਵਾਲੇ ਸੀ। ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਮੈਂ ਅਮਿਤ ਸ਼ਾਹ ਨੂੰ ਦੱਸ ਰਿਹਾ ਵਾਂ ਜਾਂ BJP ਨੂੰ ਦੱਸ ਰਿਹਾ ਹੈਗਾ ਕਿ ਸਾਡੇ ਆਹ ਮਸਲੇ ਨੇ, ਇਹ ਮਸਲੇ ਜਿਹੜੇ ਨੇ ਇਹ ਪੈਦਾ ਕਿਹਨੇ ਕੀਤੇ? ਇਹ ਤਾਂ ਮਸਲੇ ਇਹਨਾਂ ਨੇ ਪੈਦਾ ਕੀਤੇ ਆ। ਉਹ ਸਾਡੇ ਇੱਥੇ ਕਈ ਵਾਰੀ ਅਸੀਂ ਗੁਰਦਾਸ ਮਾਨ ਦਾ ਇੱਕ ਗੀਤ ਸੁਣਦੇ ਹੁੰਦੇ ਸੀਗੇ, ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ, ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ। ਜੀ, ਤੇ ਇਹ ਗੱਲ ਹੀ ਇੱਥੇ ਆ ਕਿ ਇਹ ਜਿਹੜੀ ਪੰਜਾਬ ਨੂੰ ਇੰਨੀ ਭਾਰੀ ਨਫ਼ਰਤ ਭਰੀ ਇੱਕ ਜਿਹੜੀ ਅੱਗ ਦੇ ਵਿੱਚ ਵੀ ਝੁਲਸਣਾ ਪਿਆ, ਤੇ ਆਹ ਜਿਹੜੇ ਗੁਰਦੁਆਰਾ ਸਾਹਿਬਾਨ ਜਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਸਾਰੇ ਮਸਲੇ ਆ, ਬੜੇ ਅਹਿਮ ਮਸਲੇ ਆ, ਪਰ ਇਹਨਾਂ ਮਸਲਿਆਂ ਨੂੰ ਪੈਦਾ ਕਿਹਨੇ ਕੀਤਾ? ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ। ਤੇ ਹੁਣ ਆਪਦੀ ਸਿਆਸਤ ਨੂੰ ਚਮਕਾਉਣ ਦੇ ਲਈ ਇਹ ਮੁੱਦੇ ਜਿਹੜੇ ਨੇ, ਉਹ ਇਹਨਾਂ ਮੁੱਦਿਆਂ ਨਾਲ ਕੀ ਉਹ ਸਾਰਾ ਕੁਝ ਠੀਕ ਹੋ ਜਾਊਗਾ ਜਿਹਦੇ ਵਿੱਚੋਂ ਲੋਕਾਂ ਨੂੰ ਆਪਦੇ ਰਾਜ ਭਾਗ ਦੀ ਗੱਲ ਵੀ ਸਮਤਾ ਜੀ ਖਾਲਿਸਤਾਨ ਚਾਹੀਦਾ, ਇੱਥੇ ਤੱਕ ਗੱਲ ਚਲੇਗੀ। ਸੋ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਇੰਨਾ ਭਾਰੀ ਨੁਕਸਾਨ ਹੋਇਆ 1947 ਤੋਂ ਲੈ ਕੇ ਹੁਣ ਤੱਕ ਜੋ ਕੁਝ ਇੱਥੇ ਵਾਪਰਿਆ, ਉਹਦੇ ਲਈ ਜਿਹੜੀ ਕਿਸੇ ਇੱਕ ਧਿਰ ਨੂੰ ਜਾਂ ਇੱਕ ਸ਼ਖਸੀਅਤ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਪਰ ਮੋਟੇ ਤੌਰ ਦੇ ਉੱਤੇ ਹਿੰਦੂ ਕੱਟੜਵਾਦ ਨੇ ਪੰਜਾਬ ਦੀ ਫਿਜ਼ਾ ਨੂੰ ਅੱਗ ਲਾਈ, ਲਾਂਬੂ ਲਾਏ। ਤੇ ਉਹਦੇ ਬਾਰੇ ਇੱਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਮੈਂ ਇਹ ਗੱਲਾਂ ਕੀਤੀਆਂ ਤਾਂ ਲੋਕਾਂ ਨੂੰ ਇਹ ਗੁੱਸਾ ਆਉਣਾ ਸੁਭਾਵਿਕ ਹੈ ਕਿ ਇਹ ਲੋਕ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਸਾੜਿਆ, ਜਿਨ੍ਹਾਂ ਨੇ ਅੱਗ ਲਾਈ, ਤੇ ਹੁਣ ਵੀ ਇਹਨਾਂ ਦੀ ਫਿਤਰਤ ਆ ਜਿਹੜੀ ਕਿਸਾਨ ਸੰਘਰਸ਼ ਦੌਰਾਨ ਦੇਖੀ ਆ। ਖਾਸ ਤੌਰ ਦੇ ਉੱਤੇ ਹਜੇ ਅੱਜ ਵੀ ਮੋਦੀ ਭਾਰਤ ਚ ਪੰਜਾਬ ਚ ਆਇਆ ਹੋਇਆ, ਜਲੰਧਰ ਰੈਲੀ ਆ, ਅਗਲੇ ਦਿਨਾਂ ਚ ਵੀ ਉਹਦੀਆਂ ਰੈਲੀਆਂ ਨੇ। ਹਜੇ ਪਿਛਲੇ ਮਹੀਨੇ ਦੀ ਗੱਲ ਆ ਜਦੋਂ ਫਿਰੋਜ਼ਪੁਰ ਰੈਲੀ ਤੇ ਉਹ ਆਇਆ ਤਾਂ ਉਸ ਮੌਕੇ ਜਦੋਂ ਉਹਨੂੰ ਦੇਖਿਆ ਕਿ ਗਾਹਾਂ ਇਕੱਠ ਬੱਠ ਹੈ ਨਹੀਂ, ਮੈਂ ਵਾਪਸ ਛਾਲ ਮਾਰ ਜਾ, ਤੇ ਜਿਹੜੀ ਉਹਨੇ ਬਠਿੰਡੇ ਜਾ ਕੇ ਭਕਾਈ ਮਾਰੀ ਕਿ ਮੇਰੀ ਜਾਨ ਬਚ ਗਈ, ਸ਼ੁਕਰ ਕਰੋ ਬਚ ਕੇ ਚੱਲਿਆ, ਮੁੱਖ ਮੰਤਰੀ ਨੂੰ ਕਹਿ ਦਿਓ। ਉਸ ਤੋਂ ਬਾਅਦ ਜੋ ਫਿਰਕੂ ਨਫ਼ਰਤ ਭਰੀ ਕਿ 84 ਚੇਤੇ ਕਰਾ ਦਿਆਂਗੇ, 84 ਦੁਹਰਾ ਦਿਆਂਗੇ ਵਾਲੀ ਸਾਰੀ ਜਿਹੜੀ ਗੱਲਬਾਤ ਸਾਹਮਣੇ ਆਈ ਸੀ, ਜੋ ਫਿਰਕੂ ਨਫ਼ਰਤ ਭਰੀ ਇੱਕ ਬੋਲੀ ਬੋਲੀ ਗਈ,
ਉਹ ਸਾਰੀ ਦੱਸਦੀ ਆ ਕਿ ਇਹ ਇੱਕ ਸਿਆਸੀ ਤੌਰ ਦੇ ਉੱਤੇ ਦਾਅ ਪੇਚ ਦੇ ਚੱਲੇ ਜਾ ਰਹੇ ਨੇ ਕਿ ਅਸੀਂ ਤਾਂ ਜੀ ਬੜੇ ਵਧੀਆ ਵਾਂ, ਅਸੀਂ ਤਾਂ ਬੜੇ ਚੰਗੇ ਆ, ਕਿਉਂਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਇਸ ਮੌਕੇ ਸਿੱਖ ਵੋਟ ਨੂੰ ਵੀ ਹਥਿਆਉਣਾ ਚਾਹੁੰਦੇ ਆ। ਉਹ ਡੇਰਾ ਸਰਸਾ ਦੀ ਵੋਟ ਵੀ ਭਾਲਦੇ ਆ, ਹਿੰਦੂ ਕੱਟੜਵਾਦੀਆਂ ਦੀ ਵੋਟ ਵੀ ਭਾਲਦੇ ਆ। ਆਮ ਪੰਜਾਬੀ ਹਿੰਦੂ ਜਾਂ ਆਮ ਪੰਜਾਬੀ ਸਿੱਖ ਜਿਹੜਾ ਹੈਗਾ ਉਹ ਇਹਨਾਂ ਦੇ ਕਲਾਵੇ ਚੋਂ ਛਲਾਵੇ ਤੋਂ ਦੂਰ ਆ, ਪਰ ਉਹ ਵੀ ਆਮ ਆਦਮੀ ਪਾਰਟੀ ਦੇ ਵੱਲ ਤੁਰਿਆ ਫਿਰਦਾ ਤੇ ਆਮ ਆਦਮੀ ਪਾਰਟੀ ਵਾਲਿਆਂ ਬਾਰੇ ਕਿਹਾ ਜਾ ਰਿਹਾ ਕਿ ਉਹ ਬੀਜੇਪੀ ਦੀ ਬੀ ਟੀਮ। ਸੋ ਕਾਂਗਰਸ ਅਤੇ ਬਾਦਲ ਦਲ ਤੋਂ ਅਲਰਜਕ ਹੋ ਕੇ ਜਿਨ੍ਹਾਂ ਧਿਰਾਂ ਵੱਲ ਲੋਕ ਜਾ ਰਹੇ ਨੇ ਉੱਥੇ ਵੀ ਕੋਈ ਸਭ ਅੱਛਾ ਨਹੀਂ ਹੈ। ਸੋ ਪੰਜਾਬ ਦੀ ਧਰਤੀ ਉੱਤੇ ਇਸ ਮੌਕੇ ਹਰ ਜਿਹੜਾ ਹੈਗਾ ਘਰ, ਹਰ ਪਿੰਡ, ਉੱਥੇ ਇਹ ਸਿਆਸਤ ਜਿਹੜੀ ਆ ਉਹਦੀ ਚਰਚਾ ਹੋ ਰਹੀ ਹੈ। ਤੋ ਇਸ ਵੋਟ ਤੰਤਰ ਦੇ ਮਾਹੌਲ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਲਈ ਤੀਗਾਂ ਮਾਰੀਆਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਇੱਕ ਬੜੀ ਵੱਡੀ ਜੰਗ ਲੜੀ, ਉਹਨਾਂ ਲਈ ਬੜਾ ਔਖਾ। ਉਹਨਾਂ ਦੀ ਭਾਵਨਾ ਇਹਨਾਂ ਗੱਲਾਂ ਤੋਂ ਦੂਰ ਹੈ ਜਿਹੜਾ ਇਹ ਵੋਟਾਂ ਦਾ ਮਾਹੌਲ ਬਣਿਆ ਹੋਇਆ। ਤੇ ਉਹ ਸਮਝਦੇ ਆ ਕਿ ਚਾਹੇ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜੇ, ਚਾਹੇ ਦਿੱਲੀ 'ਚ ਜਿਹੜਾ ਮਰਜ਼ੀ ਪ੍ਰਧਾਨ ਮੰਤਰੀ ਬਣ ਜੇ, ਜੋ ਸੱਟਾਂ, ਜੋ ਜ਼ਖਮ ਸਾਡੇ ਲੱਗੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ। ਸੋ ਇਹ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਕੁਛ ਜ਼ਖਮਾਂ ਦੀ ਦਾਸਤਾਨ ਪੇਸ਼ ਕੀਤੀ ਆ, ਉਹ ਜੇ ਮਸਲੇ ਹੱਲ ਹੋ ਵੀ ਜਾਣ, ਪਹਿਲੀ ਗੱਲ ਤਾਂ ਹੱਲ ਹੋਣ ਦੀ ਕੋਈ ਆਸ ਹੀ ਨਹੀਂ, ਬੀਜੇਪੀ ਤੋਂ ਕੋਈ ਆਸ ਨਹੀਂ ਹੈ। ਪਰ ਜੇਕਰ ਹੱਲ ਹੋ ਵੀ ਜਾਣ ਤਾਂ ਵੀ ਜਿਹੜਾ ਸਿੱਖਾਂ ਅਤੇ ਬਾਕੀ ਲੋਕਾਂ ਦੇ ਵਿਚਾਲੇ ਦੂਰੀ ਤੇ ਦਫੇੜ ਵਧੀ ਹੋਈ ਆ, ਉਹ ਨੇੜੇ ਨਹੀਂ ਆ ਸਕੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ ਤੇ ਹੋਰ ਚਰਚਾ ਕਰਾਉਣ ਲਈ ਫਿਰ ਜੁੜਾਂਗੇ। ਅੱਜ ਲਈ ਇੰਨੇ ਕਾਫੀ ਹੈ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।